ਦਿੱਤਾ। ਸਭ ਤੋਂ ਅੱਛਾ ਇਹਨਾਂ ਨੇ ਇਹ ਗੱਲ ਕੀਤੀ ਕਿ ਚਰਖੀ ਨਹੀਂ ਹੋਣੀ ਚਾਹੀਦੀ, ਕੈਮੀਕਲ ਨਹੀਂ ਹੋਣੀ ਚਾਹੀਦੀ, ਮੋਟੀ ਡੋਰ ਨਹੀਂ ਹੋਣੀ ਚਾਹੀਦੀ, 1.5 ਤਾਵੇ ਤੋਂ ਵੱਡਾ ਗੁੱਡਾ ਨਹੀਂ ਹੋਣਾ ਚਾਹੀਦਾ। ਖੈਰ ਅਸੀਂ ਜੇ 1.5 ਤਾਵੇ ਤੋਂ ਵੱਡਾ ਹੁੰਦਾ ਤੇ ਸਾਡੇ ਕੋਲ ਲਿਆ ਵੀ ਨਹੀਂ ਜਾਣਾ ਸੀ, ਜਿੱਡਾ ਮਹਿੰਗਾ ਹੋਣਾ ਸੀ। ਜਿਹੜਾ ਹਰ ਗੁੱਡੇ ਉੱਤੇ QR ਕੋਡ ਲੱਗ ਰਿਹਾ, ਹਰ ਗੁੱਡੇ ਤੇ QR ਕੋਡ ਲਗਾ ਗਵਰਨਮੈਂਟ ਦਾ, ਬਿਲਕੁਲ ਬਿਲਕੁਲ ਗਵਰਨਮੈਂਟ ਦੀ ਤਰਫੋਂ। ਜੀ 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 ਉਹਨਾਂ ਨੇ ਖੁਸੂਸੀ ਤਿਆਰ ਕੀਤਾ ਹੈ। ਬਕਾਇਦਾ ਵੇਚਣਗੇ ਵੀ ਉਹ ਜਿਨ੍ਹਾਂ ਨੇ ਜਿਹੜੇ ਰਜਿਸਟਰਡ ਹੋਣਗੇ, ਬਣਾਵਣਗੇ ਵੀ ਉਹ ਜਿਹੜੇ ਰਜਿਸਟਰਡ ਹੋਣਗੇ। ਹਰ ਚੀਜ਼ ਨੂੰ ਮੋਨੀਟਰ ਕੀਤਾ ਜਾ ਰਿਹਾ ਹੈ ਔਰ ਟੀਮਾਂ ਨੇ ਉਸ ਤੋਂ ਇਲਾਵਾ ਜਿਹੜੇ ਇਹਦੀ ਖਿਲਾਫ ਵਰਜ਼ੀ ਕਰਨਗੇ ਉਹਨਾਂ ਵਾਸਤੇ ਵੀ ਜਿਹੜੀ ਇੰਤਜ਼ਾਮੀਆ ਉਹ ਹਰਕਤ 'ਚ। ਬਲਕਿ ਮੈਂ ਲਾਹੌਰੀਆਂ ਨੂੰ ਪੈਗਾਮ ਦੇ ਦੇਣਾ ਚਾਹੁੰਦਾ ਕਿ ਤੁਸੀਂ ਨਜ਼ਰ 'ਚ ਹੈਗੇ ਹੋ, ਇਹ ਨਾ ਸਮਝੋ ਕਿ ਤੁਸੀਂ ਕੰਮ ਪਾ ਦਿਓਗੇ ਤੇ ਕਿਸੇ ਨੂੰ ਪਤਾ ਨਹੀਂ ਚੱਲੇਗਾ। ਸਰ ਲਾਹੌਰੀਆਂ ਨੇ ਸਾਰਾ, ਲੇਕਿਨ ਮੈਂ ਮਾਜ਼ਰਤ ਚਾਹੁੰਦੀ ਹਾਂ, ਇੱਕ ਤਾਂ ਲੱਗੀ ਹੋਈ ਹੈ ਭੁੱਖ ਤੇ ਦੂਜਾ ਉਹ ਉਧਰਲੇ ਪਾਸਿਓ ਮੈਨੂੰ ਖੁਸ਼ਬੂਆਂ ਜਿਹੜੀਆਂ ਨੇ ਨਾ ਉਹ ਆਂਦੀਆਂ ਪਈਆਂ ਨੇ। ਉਹ ਚਿਸ਼ਤੀ ਸਾਹਿਬ ਬੈਠੇ ਨੇ, ਮੈਂ ਕਿਹਾ ਮੈਂ ਉਹਨਾਂ ਵੱਲ ਜਾਣੀ ਹੈ ਵੈਸੇ। ਤੇ ਭਟੂਰੇ ਜਿਹੜੇ ਨੇ ਨਾ ਕਿਹਨੂੰ ਕਿਹਨੂੰ ਪਸੰਦ ਆ ਵੈਸੇ? ਲੈ ਕਿਹਨੂੰ ਕਿਹਨੂੰ ਸਾਰਿਆਂ ਨੂੰ ਪਸੰਦ ਹੈ। ਅੱਛਾ ਤੁਹਾਡੀ ਖੁਰਾਕ ਕੀ ਹੈ ਵੈਸੇ? ਚਿਸ਼ਤੀ ਸਾਹਿਬ ਤੋਂ ਖੁਰਾਕ ਅਲਹਮਦੁਲਿਲਾ ਕੱਲ ਕਿਉਂਕਿ ਇਹ ਹੁਣ ਸੈਸ਼ਨ ਹੁੰਦਾ ਸਾਡਾ, ਜਦੋਂ ਇੱਕ ਗੇਮ ਦਾ ਹੁੰਦਾ ਉਦੋਂ ਫਿਰ ਡਾਈਟ ਕੁਝ ਹੋਰ ਹੁੰਦੀ ਹੈ, ਜਦੋਂ ਨਾਰਮਲ ਮਤਲਬ ਐਕਟੀਵਿਟੀਜ਼ ਹੁੰਦੀਆਂ ਨੇ ਉਦੋਂ ਡਾਈਟ ਕੁਝ ਹੋਰ ਹੁੰਦੀ ਹੈ। ਹੁਣ ਸਾਡਾ ਸੈਸ਼ਨ ਹੈ ਕਿਉਂਕਿ ਇੱਕ 8 ਤਰੀਕ ਨੂੰ ਸਾਡਾ ਇੱਕ ਬੜਾ ਅੱਛਾ ਇਵੈਂਟ ਇੰਟਰਨੈਸ਼ਨਲ ਲੈਵਲ ਦਾ ਹੋ ਰਿਹਾ ਤੇ ਉਹਦੇ ਵਾਸਤੇ ਹੁਣ ਅੱਜ ਜਿਹੜਾ ਸਵੇਰ ਉਹ ਪਾਇਆ ਨਾ ਨਾਸ਼ਤਾ ਕਰਕੇ ਆਇਆ। ਪਾਇਆ ਦਾ ਨਾਸ਼ਤਾ? ਹਾਂਜੀ ਪਾਇਆ ਨਾ ਮਸਲਾ 4 ਪਾਏ, ਉਹ ਜਿਹੜੀਆਂ ਨਲੀਆਂ ਛਲੀਆਂ ਹੁੰਦੀਆਂ ਉਹ ਵੀ ਸਾਰਾ ਕੁਝ ਤੇ ਇਹ ਹੈ ਕਿ ਸਵੇਰ ਇੱਕ ਤੇ ਮੈਂ ਤਕਰੀਬਨ 5:30 ਵਜੇ ਉੱਠ ਜਾਂਦਾ ਤੇ ਉੱਠਣ ਤੋਂ ਬਾਅਦ ਮੈਂ ਗਰਾਊਂਡ ਜਾਣਾ ਹੁੰਦਾ ਹੈ। ਗਰਾਊਂਡ ਤੋਂ ਬਾਅਦ ਆ ਕੇ ਨਾਸ਼ਤਾ ਕਰਕੇ ਤੇ ਫਿਰ ਆਪਣੀ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਹੋ ਜਾਣਾ। ਫਿਰ ਜਿਹੜਾ ਦੁਪਹਿਰ ਦੇ ਟਾਈਮ ਹੁੰਦਾ ਹੈ ਸਾਡਾ, ਦੁਪਹਿਰ ਦੇ ਟਾਈਮ ਖਾਣਾ ਅਗਰ ਹੈ ਅਵੇਲੇਬਲ ਤੇ ਠੀਕ ਹੈ, ਨਹੀਂ ਤੇ ਫਰੂਟ ਤੇ ਦੁੱਧ ਜਿਹੜਾ ਉਹ ਜ਼ਰੂਰੀ ਹੈ। ਅੱਛਾ ਦੁਪਹਿਰ ਦੇ ਟਾਈਮ? ਹਾਂ ਦੁਪਹਿਰ ਦੇ ਟਾਈਮ ਤੇ ਫਿਰ ਉਸ ਤੋਂ ਬਾਅਦ ਗਰਾਊਂਡ ਫਿਰ ਚਲੇ ਗਏ। ਸ਼ਾਮ ਨੂੰ ਆਏ ਵਾਪਸ ਤੇ ਕੋਈ ਚਿਕਨ ਮਟਨ ਕੋਈ ਵੀ ਇਸ ਤਰ੍ਹਾਂ ਦੀ ਚੀਜ਼, ਉਹਦੇ ਨਾਲ ਫਿਰ ਰਾਤ ਨੂੰ ਸੌਣ ਲੱਗਿਆ ਸ਼ੇਕ। ਯਾਨੀ ਕਿ ਖੈਰ ਦੀ ਖਬਰ ਨਹੀਂ ਸਾਰਾ ਇਹਨਾਂ ਕੁਝ ਪਹੁੰਚਾਉਣਾ ਵੀ ਨਾ, ਮਤਲਬ ਇਹ ਆਮ ਮਿਹਦ ਦਾ ਕੰਮ ਨਹੀਂ, ਇਹਦੇ ਵਾਸਤੇ ਮਿਹਦਾ ਵੀ ਭਲਵਾਨੀ ਚਾਹੀਦਾ ਹੁੰਦਾ। ਵੇਖੋ ਜੀ ਉਹੀ ਤੇ ਕੋਈ ਹਜ਼ਾਰਾਂ ਦੇ ਵਿੱਚ, ਸੌਵਾਂ ਦੇ ਵਿੱਚ ਕੋਈ ਅੱਲਾਹ ਤਾਲਾ ਨੇ ਇੱਕ ਐਸੇ ਕੁਝ ਲੋਕ ਪੈਦਾ ਕੀਤੇ ਹੁੰਦੇ ਨੇ ਜਿਹੜੇ ਲੋਕ ਇਹਨਾਂ ਚੀਜ਼ਾਂ ਨੂੰ ਪਰਫਾਰਮ ਕਰਦੇ ਨੇ। ਉਹ ਨਹੀਂ ਕਿ ਲਾਜ਼ਮ ਉਹ ਕਬੱਡੀ ਦੇ ਹੀ ਹੋਣ, ਉਹ ਕਿਸੇ ਵੀ ਗੇਮ ਦੇ ਲਾ ਲਓ, ਵੇਟ ਲਿਫਟਿੰਗ ਦੇ ਲਾ ਦਿਓ, ਐਥਲੈਟਿਕ ਦੇ ਲਾ ਲਓ, ਫੁੱਟਬਾਲ ਦੇ ਲਾ ਲਓ, ਕੋਈ ਵੀ ਜਿਹੜੇ ਨੇ ਉਹਨਾਂ ਨੂੰ ਅੱਲਾਹ ਤਾਲਾ ਨੇ ਕੋਈ ਗੋਡ ਗਿਫਟ ਜਿਹੜਾ ਸਟਮਕ ਉਹ ਦਿੱਤਾ ਹੁੰਦਾ ਹੈ। ਗੋਡ ਗਿਫਟਡ ਸਟਮਕ ਮਿਲਿਆ। ਅੱਛਾ ਤੁਸੀਂ ਮਾਸ਼ਾਅੱਲਾ ਕਬੱਡੀ ਖੇਲਦੇ ਹੋ ਜੀ, ਤੁਸੀਂ ਜਦੋਂ ਜਿਨ੍ਹਾਂ ਨਾਲ ਸਾਡੇ ਰੋਲੇ ਚੱਲਦੇ ਨੇ ਉਸ ਮੁਲਕ ਨਾਲ ਖੇਡਦੇ ਹੋ ਉਦੋਂ ਕੀ ਜਜ਼ਬਾਤ ਹੁੰਦੇ ਨੇ ਤੁਹਾਡੇ? ਇਹ ਭਾਈ ਉਹਨਾਂ ਦਾ ਮੈਨੂੰ ਤਾਰਫ ਨਹੀਂ, ਇਹ ਪਾਕਿਸਤਾਨ ਤੋਂ ਹੀ ਜੀ ਜੀ ਸਰ, ਸਾਡੇ ਸਰਦਾਰ ਸਾਹਿਬ ਪਾਕਿਸਤਾਨੀ ਨੇ ਸਾਡੇ। ਤੁਹਾਨੂੰ ਲੱਗਿਆ ਕਿ ਅਸੀਂ ਅੱਜ ਟ੍ਰਾਂਸਮਿਸ਼ਨ ਤੋਂ ਗਏ? ਮੇਰੀ ਗੱਲ ਸੁਣੋ, ਮਹਿਮਾਨ ਦੀ ਇੱਜ਼ਤ ਕਰਨਾ ਸਾਡੇ ਤੇ ਫਰਜ਼ ਹੈ। ਮਹਿਮਾਨ ਸਾਡਾ ਹੋਏ, ਅਸੀਂ ਉਹਦੀ ਇੱਜ਼ਤ ਰਿਸਪੈਕਟ ਜਿਹੜੀ ਹੈ ਉਹ ਸਾਡੇ ਵਾਸਤੇ ਫਸਟ ਆਫ ਆਲ ਹੈ। ਇਸ ਲਈ ਮੈਂ ਪੁੱਛ ਲਿਆ, ਕਨਫਰਮ ਕਰ ਲਿਆ, ਕਿਉਂਕਿ ਮੈਂ ਕੋਈ ਗੱਲ ਕਰਾਂਗਾ ਤੇ ਉਹਦੇ ਵਿੱਚ ਸ਼ਾਇਦ ਮੇ ਵੀ ਹਰ ਬੰਦੇ ਨੂੰ ਆਪਣੀ ਆਪਣੀ ਕੰਟਰੀ, ਆਪਣਾ ਆਪਣਾ ਸ਼ਹਿਰ, ਆਪਣਾ ਆਪਣਾ ਮੁਲਕ ਪਿਆਰਾ ਹੁੰਦਾ। ਤੁਸੀਂ ਹਮਸਾਇਆ ਨੂੰ ਕੋਈ ਜੀ ਗੱਲ ਨਾ ਕਰਿਆ ਜੇ ਕਿ ਨਹੀਂ ਮੈਂ ਉਹਦੀ ਵੀ ਨਹੀਂ ਕਰਨੀ। ਵੇਖੋ ਯਾਰ ਅਸੀਂ ਇੱਥੇ ਨਹੀਂ ਬੈਠੇ ਨਾ, ਅਸੀਂ ਤੇ ਮੁਲਕ ਅਦਰ ਮੁਲਕਾਂ ਦੇ ਵਿੱਚ ਮੁxtਲਿਫ ਕੰਟਰੀਆਂ 'ਚ ਉਹਨਾਂ ਨਾਲ ਖੇਲਣਾ ਵੀ ਹੁੰਦਾ ਹੈ। ਫਿਰ ਉੱਥੇ ਸ਼ਰਮਿੰਦਗੀ ਦਾ ਬਾਇਸ ਬਣਨ ਨਾਲੋਂ ਅੱਛਾ ਕਿ ਤੁਸੀਂ ਇੱਕ ਪੋਜ਼ਿਟਿਵ ਗੱਲ ਕਰੋ। ਅੱਛਾ ਸਰ, ਉਹ ਨਹੀਂ ਜੇ ਬਾਜ਼ ਆਉਂਦੇ, ਉਹ ਆਪਣੇ ਖਿਲਾਫ ਗੱਲ ਕਰਦੇ ਹੀ ਕਰਦੇ। ਉਹ ਅਸਲ ਤੇ ਨਾ ਉਹ ਇੱਕ ਏਰੀਆ, ਤੁਸੀਂ ਪੰਜਾਬ ਤੋਂ ਬਾਹਰ ਨਿਕਲ ਜਾਓ ਨਾ, ਤੁਹਾਡੇ ਖਿਲਾਫ ਹੀ ਨੇ। ਪੰਜਾਬ ਦੇ ਵਿੱਚ ਆ ਜਾਓ ਤੁਸੀਂ, ਤੁਹਾਨੂੰ ਨਹੀਂ ਇਹ ਮਹਿਸੂਸ ਹੋਣਾ ਕਿ ਤੁਸੀਂ ਆਪਣੇ ਹੋ ਕਿ ਉਹਨਾਂ ਦੇ ਬੇਗਾਨੇ ਹੋ। ਉਹ ਜਿਹੜੀ ਸਿਆਸਤ ਚੱਲਦੀ ਹੈ ਉਹ ਪੰਜਾਬ ਤੋਂ ਬਾਹਰ ਚੱਲਦੀ ਹੈ। ਉਹ ਵਾਕਈ ਨਹੀਂ ਕਿਸੇ ਨੂੰ ਅੱਛਾ ਸਮਝਦੇ, ਨਾ ਉਹ ਸਿਆਸਤ ਨੂੰ ਅੱਛਾ ਸਮਝਦੇ, ਨਾ ਉਹ ਨਾ ਉਹ ਗੇਮ ਨੂੰ ਅੱਛਾ ਸਮਝਦੇ, ਨਾ ਉਹ ਪਲੇਅਰ ਨੂੰ ਅੱਛਾ ਸਮਝਦੇ। ਉਹਨਾਂ ਵਾਸਤੇ ਇਹ ਹੁੰਦਾ ਹੈ ਕਿ ਜੋ ਚੀਜ਼ ਹੈ ਅਸੀਂ ਹੈ ਤੇ ਸਾਡੀ ਹੱਦ ਤੱਕ ਹੀ ਉਹ ਮਹਦੂਦ ਰਵੇ। ਲੇਕਿਨ ਇਹ ਤੇ ਨਹੀਂ ਨਾ ਹੋ ਸਕਦਾ ਕਦੀ ਵੀ ਕਿ ਤੁਸੀਂ ਹਰ ਚੀਜ਼ ਨੂੰ ਆਪ ਹੀ ਵੇਖੋ। ਅਲਹਮਦੁਲਿਲਾ ਪਾਕਿਸਤਾਨ ਦੇ ਵਿੱਚ ਵੀ ਪੂਰੀ ਦੁਨੀਆ 'ਚ ਅੱਲਾ ਨੇ ਬੜੇ ਸ਼ੇਰ ਐਸੇ ਪੈਦਾ ਕੀਤੇ ਨੇ, ਬੜੀ ਐਸੇ ਲੋਕ ਪੈਦਾ ਕੀਤੇ ਨੇ ਜਿਹੜੇ ਤੁਹਾਨੂੰ ਟੱਕਰ ਦਾ ਮੁਕਾਬਲਾ ਦੇ ਸਕਦੇ ਨੇ। ਉਹਨਾਂ 'ਚੋਂ ਅਲਹਮਦੁਲਿਲਾ ਸਾਡੇ ਪਾਕਿਸਤਾਨ ਦੇ ਵਿੱਚ ਵੀ ਐਸੇ ਲੋਕ ਨੇ ਜਿਹੜੇ ਤੁਹਾਨੂੰ ਹਮੇਸ਼ਾ ਟੱਕਰ ਦੇ ਵਿੱਚ ਦਿੰਦੇ ਨੇ। ਔਰ ਪਾਕਿਸਤਾਨ ਐਸਾ ਇਸ ਟਾਈਮ ਨੈਸ਼ਨਲ ਚੈਂਪੀਅਨ ਹੈ, ਜਿਹੜਾ ਪਾਕਿਸਤਾਨ ਦਾ ਵਰਲਡ ਚੈਂਪੀਅਨ ਹੈ ਉਹ ਪਾਕਿਸਤਾਨ ਹੈ। ਇਹਦਾ ਮਤਲਬ ਕਿ ਤੁਹਾਨੂੰ ਕੋਈ ਟੱਕਰ ਵਾਲਾ ਹੈ ਬੰਦਾ ਤੇ ਵਰਲਡ ਚੈਂਪੀਅਨ ਬਣਿਆ ਨਾ।